दोस्तों पाकिस्तान ਦੇ मूल वासी और इस वक्त लगभग पिछले समझ लो कि 42 साल तो जर्मनी च वसते मेरे मित्र प्यारे शायर दोस्त अमजद आरफी होਰਾਂ ਦੀ किताब चुप ਦੀ बुक्कड़ बारे मैं कुछ सतरां लिखियां ने जो ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਅਮਜਦ ਆਰਫੀ ਦੀ ਕਾਵ ਕਿਤਾਬ ਚੁੱਪ ਦੀ ਬੁੱਕਲ ਪੜ੍ਹਦਿਆਂ ਮੈਂ ਇੰਜ ਮਹਿਸੂਸ ਕਰਦਾ ਰਿਹਾ ਕਿ ਇਹ ਗਜ਼ਲਾਂ ਮੈਂ ਕਿਉਂ ਨਹੀਂ ਲਿਖੀਆਂ। ਉਸ ਦੀ ਕਵਿਤਾ ਵਿੱਚ ਮੈਂ ਬੋਲਦਾ ਹਾਂ, ਮੇਰਾ ਅਣਕਿਹਾ ਉਸ ਵੱਲੋਂ ਕਿਹਾ ਹੋਣ ਕਰਕੇ। ਆਰਫੀ ਮੂਲ ਵਾਸੀ ਤਾਂ ਪਾਕਿਸਤਾਨ ਦਾ ਏ, ਪਰ ਲੰਮੇ ਸਮੇਂ ਤੋਂ ਜਰਮਨੀ 'ਚ ਰਹਿੰਦਾ ਹੈ। ਪਿੰਡੋਂ ਇੰਨੀ ਦੂਰ ਰਹਿ ਕੇ ਵੀ ਉਸ ਦਾ ਪਿੰਡ ਉਸ ਦੀ ਹਸਤੀ ਵਿੱਚ ਘੁਲ ਮਿਲ ਕੇ ਜਰਮਨੀ 'ਚ ਆਣ ਵਸਿਆ ਹੈ। ਉਸ ਦੀ ਗਜ਼ਲਕਾਰੀ ਵਿੱਚ ਜ਼ਾਤ ਵੀ ਹੈ ਤੇ ਕਾਇਨਾਤ ਵੀ। ਕਾਇਨਾਤ ਦੇ ਹਰ ਕਿਣਕੇ ਨਾਲ ਸਾਂਝ ਪਾਉਣ ਤੇ ਪਗਾਉਣ ਉਹ ਜਾਣਦਾ ਹੈ। ਇਸੇ ਕਰਕੇ ਕਹਿੰਦਾ ਹੈ, ਹਿੰਮਤੋਂ ਵੱਧ ਕੇ ਰਲ ਮਿਲ ਸਾਰੇ ਯਾਰ ਕਰਾਂਗੇ, ਇੱਕ ਦੂਜੇ ਦਾ ਵੰਡ ਕੇ ਹੌਲਾ ਭਾਰ ਕਰਾਂਗੇ। ਪਿਆਰ ਝਨਾਹ ਵਿੱਚ ਤੰਦੀ ਮੈਲਾਂ ਮਲ ਮਲ ਧੋ ਕੇ ਚੰਨ ਤੋਂ ਸੋਹਣਾ ਆਪਣਾ ਇਹ ਸੰਸਾਰ ਕਰਾਂਗੇ। ਹਿੰਮਤ, ਰਲ ਮਿਲ, ਯਾਰ, ਵੰਡ ਕੇ, ਹੌਲਾ ਭਾਰ, ਪਿਆਰ ਝਨਾਹ, ਤੰਦੀ ਮੈਲਾਂ, ਚੰਨ ਤੋਂ ਸੋਹਣਾ ਸੰਸਾਰ ਉਹ ਨੁਕਤੇ ਨੇ ਜੋ ਅਮਜਦ ਆਰਫੀ ਨੂੰ ਉਸਾਰਦੇ ਨੇ। ਬਚਪਨ 'ਚ ਭਾਵੇਂ ਉਹ ਖੂਹ 'ਚ ਡਿੱਗਿਆ, ਨਿਕਲ ਵੀ ਆਇਆ, ਪਰ ਮੇਰੇ ਮੁਤਾਬਕ ਉਹ ਅਜੇ ਵੀ ਖੂਹ ਵਿੱਚ ਹੀ ਹੈ। ਜ਼ਿੰਦਗੀ ਨੂੰ ਮੁਹੱਬਤ ਦੇ ਵਿਸ਼ਾਲ ਖੂਹ ਵਿੱਚ ਡੰਗਰਾਂ ਦੀਆਂ ਖੁਰਲੀਆਂ 'ਚੋਂ ਕਮਾਦ ਦੀਆਂ ਕੁਤਰੀਆਂ ਗਨੇਰੀਆਂ ਚੂਸਦਾ ਚੂਸਦਾ ਉਹ ਸਾਰਾ ਕੁਝ ਹੀ ਆਪਣੀ ਗਜ਼ਲ ਵਿੱਚ ਲੈ ਆਇਆ ਹੈ। ਉਹ ਉਹੀ ਮਿਠਾਸ ਹੁਣ ਤੱਕ ਵੰਡ ਰਿਹਾ ਹੈ। ਲਾਇਲਪੁਰ ਜ਼ਿਲ੍ਹੇ ਦੇ ਪਿੰਡ ਹੱਸੋਕੇ ਦਾ ਬਾਲਕਾ ਅਮਜਦ ਸਮੁੰਦਰੀ ਤੋਂ 5 ਜਮਾਤਾਂ ਪਾਸ ਕਰਕੇ ਸੋਨਾ ਘੜਨ ਦਾ ਕੰਮ ਸਿੱਖਣ ਲੱਗ ਪਿਆ। ਸੋਨੇ ਦੇ ਗਹਿਣੇ ਘੜਦਾ ਘੜਦਾ ਉਹ ਸ਼ਬਦ ਘੜਨ ਲੱਗ ਪਿਆ। ਸ਼ਬਦਾਂ ਦੇ ਗਹਿਣੇ ਹੀ ਹਨ ਚੁੱਪ ਦੀ ਬੁੱਕਲ ਦੀਆਂ ਗਜ਼ਲਾਂ। 20 ਸਾਲ ਦੀ ਉਮਰੇ 1978 'ਚ ਉਹ ਜਰਮਨੀ ਆ ਗਿਆ। 4 ਵਰ੍ਹਿਆਂ ਮਗਰੋਂ ਉਹਦੀ ਮਾਂ ਮਰ ਗਈ। ਉਹ ਮਾਂ ਉਹਨੂੰ ਜਦ ਵੀ ਚੇਤੇ ਕਰਦਾ ਹੈ ਤਾਂ ਗਜ਼ਲ ਉਸਰਦੀ ਹੈ। ਮਾਂ ਕੇਵਲ ਜਣਨੀ ਨਹੀਂ, ਧਰਤੀ ਜਿੱਡੀ ਵਿਸ਼ਾਲ ਬੁੱਕਲ ਵਾਲੀ ਕਾਇਨਾਤ ਵੀ ਹੁੰਦੀ ਹੈ। ਵਿਛੜਨ ਵਾਲੀਆਂ ਜਦ ਵੀ ਨੇੜੇ ਘੜੀਆਂ ਹੋਈਆਂ, ਦਿਲ ਤਾਂ ਦਿਲ ਸੀ, ਅੱਖਾਂ ਨਾਲ ਵੀ ਬੜੀਆਂ ਹੋਈਆਂ। ਜਿਹੜਾ ਬੜੀਆਂ ਹੋਈਆਂ ਨਾ, ਇਹ ਕਮਾਲ ਹੈ। ਪਾਣੀ, ਅੱਗ, ਤਵਾ ਤੇ ਮਿੱਟੀ, ਅਮਜਦ ਜੀ ਵੇਲਾ ਲੰਘ ਗਿਆ ਤੇ ਚਾਰੇ ਹੋਣੇ ਨਹੀਂ। ਪਿਆਰ ਦੀ ਖੇਡ ਏ, ਇਹ ਕੋਈ 12 ਟਹਿਣੀ ਨਹੀਂ। ਇਸ ਵਿੱਚ ਦਿਲ ਨਹੀਂ, ਸਾਹ ਵੀ ਹਰਨਾ ਪੈਂਦਾ ਏ। ਕੋਈ ਵੀ ਇੱਥੇ ਅਮਜਦ ਦਰਦ ਵੰਡਾਉਂਦਾ ਨਹੀਂ, ਖਾਲੀ ਭਾਂਡਾ ਆਪ ਨੂੰ ਭਰਨਾ ਪੈਂਦਾ ਏ। ਇਸ ਸ਼ੇਰ ਮਾਂ ਜਾਂ ਮਮਤਾ ਬਾਰੇ ਨਹੀਂ, ਪਰ ਮਾਂ ਦੇ ਦੱਸੇ ਸਬਕ ਨੇ ਜਿਨ੍ਹਾਂ ਨੂੰ ਉਹ ਹੁਣ ਵੀ ਉਧੇੜਦਾ ਬੁਣਦਾ ਰਹਿੰਦਾ ਹੈ। ਇਹੀ ਗਜ਼ਲ ਦੇ ਸ਼ੇਰ ਬਣ ਜਾਂਦੇ ਨੇ। ਰਹਿ ਕੇ ਭੁੱਖ ਹਵੇਲੀ ਅੰਦਰ, ਮਹਿਲ ਉਸਾਰੇ ਚੁੱਪ ਦੀ ਬੁੱਕਲ। ਹਾਂ ਤੇ ਨਾ ਦੇ ਹੋਣ ਨਿਤਾਰੇ, ਮੂੰਜੀ ਵਾਂਗ ਤੂੰ ਛੜ ਵੇੜਿਆ। ਹੁਸਨ ਨੂੰ ਜਿਹੜੇ ਚੋਖਾ ਕਰਦੇ, ਇੰਜ ਦੇ ਗਹਿਣੇ ਘੜ ਵੇੜਿਆ। ਅਮਜਦ ਆਰਫੀ ਦੀ ਗਜ਼ਲ ਵਿੱਚ ਇੱਕ ਅਜਬ ਜਾਦੂ ਹੈ। ਪੜ੍ਹਨ ਵਾਲੇ ਨੂੰ ਲੱਗਦਾ ਕਿ ਮੈਂ ਜ਼ਿੰਦਗੀ ਨਾਲ ਖਹਿ ਕੇ ਲੰਘ ਰਿਹਾ। ਵੈਰ ਦੀ ਖੱਟੀ ਖੱਟ ਤੇ ਨਹੀਂ ਨਾ, ਅੱਗੇ ਵੈਰੀ ਘੱਟ ਤੇ ਨਹੀਂ ਨਾ। ਪੱਗ 'ਚ ਤੈਨੂੰ ਰੱਬ ਦਿੱਤੀ ਏ, ਪੈਰਾਂ ਉੱਤੇ ਸੱਟ ਤੇ ਨਹੀਂ ਨਾ। ਨਵੇਂ ਜੇ ਰੁੱਖ ਤੂੰ ਲਾ ਨਹੀਂ ਸਕਦਾ, ਲੱਗੇ ਹੋਏ ਪੱਟ ਤੇ ਨਹੀਂ ਨਾ। ਜਦ ਤਾਈਂ ਵੇਲਾ ਛੱਜ ਵਿੱਚ ਪਾ ਕੇ ਛੰਡੇ ਨਾ, ਕਿਹੜਾ ਕੀ ਏ ਯਾਰ ਨਿਤਾਰੇ ਹੋਣੇ ਨਹੀਂ। ਪਾਣੀ, ਅੱਗ, ਹਵਾ ਤੇ ਮਿੱਟੀ ਅਮਜਦ ਜੀ, ਵੇਲਾ ਲੰਘ ਗਿਆ ਤੇ ਚਾਰੇ ਹੋਣੇ ਨਹੀਂ। ਕਹਿਰ ਦੀ ਧੁੱਪੇ ਪੈਰ ਵੀ ਨੰਗੇ, ਰੇਤ ਵੀ ਤੱਤੀ, ਰਾਹ ਵਿੱਚ ਰੁੱਖ ਟਾਵਾਂ ਟਾਵਾਂ ਸੋਚੀ ਜਾਵਾਂ। ਮੈਨੂੰ ਅਮਜਦ ਆਰਫੀ ਨੂੰ ਪੜ੍ਹਦਿਆਂ ਭੁੱਲ ਭੁਲਾਈ ਗਿਆ ਕਿ ਮੈਂ ਇਸ ਕਿਤਾਬ ਨੂੰ ਪਾਠਕ ਅੱਗੇ ਪੇਸ਼ ਕਰ ਰਿਹਾ। ਅਸਲ ਵਿੱਚ ਮੈਂ ਇਹ ਪੜ੍ਹਦਿਆਂ ਅਮਜਦ ਆਰਫੀ ਨੂੰ ਮਿਲ ਰਿਹਾ। ਕਿਸੇ ਰਚਨਾ ਦੀ ਇਸ ਤੋਂ ਵੱਧ ਸ਼ਕਤੀ ਕੀ ਹੋ ਸਕਦੀ ਹੈ ਕਿ ਉਹ ਤੁਹਾਨੂੰ ਆਪਣੇ ਮੁਤਾਬਕ ਉਂਗਲੀ ਫੜ ਕੇ ਨਾਲ ਨਾਲ ਲੈ ਤੁਰੇ। ਕਿੰਜ ਦੀ ਪੌੜੀ ਚੜ੍ਹਦੇ ਪਏ ਨੇ, ਸਾਹ ਸਾਹਾਂ ਨਾਲ ਲੜਦੇ ਪਏ ਨੇ। ਝੱਲੇ ਲੋਕੀ ਫਾਥੀਆਂ ਛੱਡ ਕੇ ਉੱਡਦੀਆਂ ਹੋਈਆਂ ਫੜਦੇ ਪਏ ਨੇ। ਜਿਹੜੇ ਇਸ਼ਕ ਦੇ ਪਾਸੇ ਜਾਂਦੇ, ਤੋਲੇ ਤੋਂ ਬਣਵਾਸੇ ਜਾਂਦੇ। ਕੱਪੜੇ ਦੀ ਇੱਕ ਲੀਰ ਨਾ ਸਮਝੀ ਪਗੜੀ ਨੂੰ, ਸਿੱਖਾਂ ਦੀ ਦਸਤਾਰ ਨੇ ਬਾਬਾ ਨਾਨਕ ਜੀ। ਮੇਰੇ ਵਾਂਗ ਤੁਸੀਂ ਵੀ ਅਮਜਦ ਆਰਫੀ ਨੂੰ ਮਿਲੋ। ਚੁੱਪ ਦੀ ਬੁੱਕਲ ਮਾਰ ਕੇ ਬੈਠਾ ਸੀ ਹੁਣ ਤੱਕ। ਹੁਣ ਸਾਨੂੰ ਇਸ ਬੁੱਕਲ 'ਚੋਂ ਕੱਢ ਕੱਢ ਕਿੰਨਾ ਕੁਝ ਦੇ ਰਿਹਾ ਹੈ। ਜਾਣੋ, ਮਾਣੋ। ਇਸ ਕਿਤਾਬ ਬਾਰੇ ਗੱਲ ਕਦੀ ਫਿਰ ਕਰਾਂਗੇ। ਹਾਲ ਦੀ ਘੜੀ ਇੰਨਾ ਹੀ ਪ੍ਰਵਾਨ ਕਰੋ। ਤੁਹਾਡਾ ਆਪਣਾ ਗੁਰਭਜਨ ਗਿੱਲ। ਇਸ ਕਿਤਾਬ ਨੂੰ ਤਸਵੀਰ ਪ੍ਰਕਾਸ਼ਨ ਵੱਲੋਂ ਭੁਪਿੰਦਰ ਪੰਨੀਵਾਲੀਆ ਪ੍ਰਕਾਸ਼ਿਤ ਕਰ ਰਹੇ ਨੇ ਸਿਰਸਾ ਤੋਂ। ਔਰ ਦੋਸਤੋ, ਇਸ ਦਾ ਸਰੂਪ ਸ਼ਿੰਗਾਰਿਆ ਮੇਰੇ ਪਾਕਿਸਤਾਨ 'ਚ ਲਾਹੌਰ 'ਚ ਵਸਦੇ
ਚਿੱਤਰਕਾਰ ਦੋਸਤ ਆਸਿਫ ਰਜ਼ਾ ਨੇ। ਲੱਖ ਸ਼ੁਕਰਾਨਾ, ਲੱਖ ਵਧਾਈਆਂ ਪਿਆਰੇ ਵੀਰ ਅਮਜਦ ਆਰਫੀ ਹੋਰਾਂ ਨੂੰ, ਜਿਨ੍ਹਾਂ ਦੀ ਸੋਹਣੀ ਕਿਤਾਬ ਨੂੰ ਅਸੀਂ ਉਡੀਕ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਆਪਣਾ ਗੁਰਭਜਨ ਗਿੱਲ।